Viewers, welcome back in our program. जी डॉक्टर साहब प्रोग्राम होर अगे बताने अज दे अगले इशू दे नाल जी डॉक्टर साहब की विचारां ने तुहाडियां? मेरा ख्याल है क्योंकि अज वक्त असी ज़्यादा लिया है ते बाकी तुसी जे मैसेजेस ले लो ओके ठीक है टॉपिक नो प्रॉब्लम आई गोना टेक मैसेज ओके ठीक है जी साडे कोल काफ़ी सारे मैसेज ने साडे पहले सेगमेंट ते उधम सिंह परथ वालों सानू मैसेज आया कहते हैं कि परथ वैसटर्न आस्ट्रेलिया एक गुरुद्वारा refuses शहीद उधम सिंह remembers program a 9-year-old continues Perth tradition. A Gurdwara in Perth has topped this year's Shaheed Udham Singh Remembrance Akhand Path program. Shouldn't Gurdwaras function as institutions to inspire youth to join in remembering the great sacrifice of our martyrs? Discontinuing an important event like this is outrageous. One step back for Sikh community in Perth, Western Australia. जी देखो ਅਸੀਂ ਸਮਝਦੇ ਹਾਂ ਵੀ ਇਹ ਕੰਡੈਮਨੇਬਲ ਐਕਟ ਹੈ ਬਿਲਕੁਲ ਕਿ 9 ਸਾਲ ਤੋਂ ਜਿੱਥੇ ਸ਼ਹੀਦ ਉਧਮ ਸਿੰਘ ਦੀ ਯਾਦ ਅਖੰਡ ਪਾਠ ਸਾਹਿਬ ਵੈਸਟਰਨ ਆਸਟ੍ਰੇਲੀਆ 'ਚ ਰੱਖਦੇ ਸੀ ਪਰਥ ਗੁਰਦੁਆਰਾ ਸਾਹਿਬ ਸੋ ਜ਼ਾਹਰ ਹੈ ਕਿ ਇਹ ਉਹੀ ਜਿਹੜਾ ਹਿੰਦੂਤਵਾ ਦਾ ਪ੍ਰਭਾਵ ਔਰ ਡਾਇਸਪੋਰਾ ਸਿੱਖਾਂ ਦੇ ਖਿਲਾਫ ਜਿਹੜੀ ਇਹਨਾਂ ਦੀਆਂ ਐਮਬੈਸੀਆਂ ਹਾਈ ਕਮਿਸ਼ਨਸ ਨੇ ਪੂਰੀ ਲੜਾਈ ਵਿੱਢੀ ਹੋਈ ਹੈ ਜੀ ਕਿਉਂਕਿ ਉਹ ਇਹ ਸਮਝਦੇ ਨੇ ਕਿ ਜੇ ਈਵਨ ਉਧਮ ਸਿੰਘ ਨੂੰ ਵੀ ਸਿੱਖ ਯਾਦ ਕਰਦੇ ਨੇ ਭਾਵੇਂ ਉਹ ਬੀਤੇ ਦੇ ਸਾਮਰਾਜ ਦੇ ਖਿਲਾਫ ਜੰਗ ਸੀ ਇਸ ਚੋਂ ਇਹਨਾਂ ਦੇ ਜੁਝਾਰੂ ਸਪਿਰਿਟ ਬਦਲਾ ਲੈਣ ਦੀ ਭਾਵਨਾ ਇਹ ਉਜਾਗਰ ਹੁੰਦੀ ਹੈ ਇਹ ਇਵੇਂ ਹੀ ਹੈ ਜਿਵੇਂ ਮੀਰ ਮੰਨੂ ਦੇ ਵੇਲੇ ਜਿਹੜਾ ਲਖਪਤ ਰਾਏ ਸੀ ਉਸ ਨੇ ਗੁੜ ਕਹਿਣ ਦੇ ਉੱਤੇ ਵੀ ਪਾਬੰਦੀ ਲਾ ਦਿੱਤੀ ਸੀ ਪੰਜਾਬ 'ਚ ਕਿ ਵੀ ਇਹ ਗੁੜ ਕਿਆ ਗੁਰ ਯਾਦ ਆਉਂਦਾ ਗੁਰੂ ਯਾਦ ਆਉਂਦਾ ਔਰ ਇਸ ਲਈ ਰੂੜੀ ਕਹਿਣ ਦਾ ਰਿਵਾਜ ਜਿਹੜਾ ਉਦੋਂ ਸ਼ੁਰੂ ਹੋਇਆ ਸੀ ਸੋ ਇਹਨਾਂ ਨੂੰ ਈਵਨ ਜਿਹੜੇ ਬੀਤੇ ਦੇ ਸਦੀ ਪਹਿਲਾਂ ਦੇ ਸ਼ਹੀਦ ਨੇ ਉਹਨਾਂ ਤੋਂ ਵੀ ਖੌਫ ਆਉਂਦਾ ਔਰ ਸਿੱਖ ਸੰਗਤਾਂ ਵੱਲੋਂ ਇਸ ਦੇ ਲਈ ਲਾਮਬੰਦ ਹੋ ਕੇ ਜਿਹੜਾ ਗੁਰਦੁਆਰਾ ਕਮੇਟੀਆਂ ਨੂੰ ਅਕਾਊਂਟੇਬਲ ਠਹਿਰਾਇਆ ਜਾਂਦਾ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਗੁਰੂ ਅਵਤਾਰ ਸਿੰਘ ਸਿੱਧੂ ਸਾਹਿਬ ਲਿਖਦੇ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਮਝ ਨਹੀਂ ਆ ਰਹੀ ਕਿ ਉਹ ਕੀ ਬੋਲੇ ਹਿੰਦੂਤਵ ਦੇ ਰੰਗ ਵਿੱਚ ਰੰਗ ਚੁੱਕਾ ਹੈ ਤਾਂ ਹੀ ਟੀਵੀ 84 ਬਾਰੇ ਗਲਤ ਬੋਲ ਰਿਹਾ ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਟੀਵੀ 84 ਨੇ ਜਾਂ ਜਿਹੜੇ ਬਾਹਰ ਮੈਂ ਤਾਂ ਇਹਨੂੰ ਡਾਇਸਪੋਰਾ ਸਿੱਖਾਂ ਦੀ ਪ੍ਰਾਪਤੀ ਕਹਿੰਦਾ ਇਹਨਾਂ ਨੂੰ ਰੈਟਲ ਕਰ ਦਿੱਤਾ ਹੈ ਕਿਉਂਕਿ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਬਾਹਰਲੇ ਸਿੱਖਾਂ ਦੀ ਆਜ਼ਾਦੀ ਦੀ ਆਵਾਜ਼ ਨੂੰ ਇਹ ਕਿਵੇਂ ਦਬਾਉਣ ਜੀ ਰਿੰਕੂ ਚਾਲ ਸਾਨੂੰ ਲਿਖਦੇ ਨੇ ਕਹਿੰਦੇ ਨੇ ਕਿ ਇੱਕ ਚੀਫ ਮਿਨਿਸਟਰ ਨੂੰ 1 ਘੰਟਾ ਰੋਜ਼ ਕੱਢਣਾ ਪੈ ਰਿਹਾ ਟੀਵੀ 84 ਦੀ ਕਾਮਯਾਬੀ ਹੋਰ ਕੀ ਹੋ ਸਕਦੀ ਹੈ ਦੁਸ਼ਮਣ ਵੀ ਦੇਖ ਲੈਂਦਾ ਹੈ ਮਜਬੂਰੀ ਵਿੱਚ ਜੀ ਰਾਜ ਸਾਹਿਬ ਅਸੀਂ ਵੈਸੇ ਦੀ ਹੈਡਲਾਈਨ 'ਚ ਇਹ ਲੈਫਟ ਹੈਂਡਡ ਕੰਪਲੀਮੈਂਟ ਕਿਹਾ ਲੈਫਟ ਹੈਂਡ ਕੰਪਲੀਮੈਂਟ ਦਾ ਮਤਲਬ ਹੀ ਇਹ ਹੈ ਕਿ ਇਸ ਨੇ ਇਹਨਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ ਔਰ ਅਸੀਂ ਆਪਣੇ ਉਹਨਾਂ ਸਾਰੇ ਦਰਸ਼ਕਾਂ ਦਾ ਆਪਣੇ ਸਪੋਰਟਰਸ ਦਾ ਜਿਹੜਾ ਹੈ ਖਾਸ ਤੌਰ ਤੇ ਜਿਹੜੇ ਸਾਨੂੰ ਫਾਈਨੈਂਸ਼ੀਅਲੀ ਸਪੋਰਟ ਕਰਦੇ ਨੇ ਵੈਸੇ ਅੱਜ ਕੱਲ੍ਹ ਅਸੀਂ ਕਾਫੀ ਲੋੜ ਦੇ ਵਿੱਚ ਹੈ ਉਹਨਾਂ ਦੇ ਸ਼ੁਕਰਗੁਜ਼ਾਰ ਹੈ ਕਿ ਉਹਨਾਂ ਦੇ ਰਿਸੋਰਸਿਸ ਦੀ ਬਦੌਲਤ ਅੱਜ ਸਾਡੇ ਕੋਲ ਇੱਕ ਆਵਾਜ਼ ਹੈ ਕਿ ਹਜ਼ਾਰਾਂ ਮੀਲ ਦੂਰ ਜਿੱਥੇ ਇਹ ਕਦੇ ਬਾਹਰਲਿਆਂ ਨੂੰ ਬਲੈਕ ਲਿਸਟ ਕਰਕੇ ਕਹਿੰਦੇ ਸੀ ਜੀ ਅਸੀਂ ਉਹਨਾਂ ਨੂੰ ਕੱਢ ਦਿੱਤਾ ਹੈ ਬਾਹਰ ਅੱਜ ਬੇਸ਼ੱਕ ਉਹ ਬਲੈਕ ਲਿਸਟਡ ਸਿੱਖ ਨੇ ਕਿਤੇ ਵੀ ਬੈਠੇ ਹੋਏ ਆਜ਼ਾਦੀ ਪਸੰਦ ਉਹਨਾਂ ਨੇ ਉੱਥੇ ਉਹਨਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ ਔਰ ਇਹ ਮੀਡੀਆ ਦੀ ਤਾਕਤ ਹੈ ਕਿ ਇੱਥੋਂ ਦੀ ਆਵਾਜ਼ ਜਿਹੜੀ ਹੈ ਉੱਥੇ ਉਹਨਾਂ ਨੂੰ ਬੇਚੈਨ ਬੇਆਰਾਮ ਕਰ ਰਹੀ ਹੈ ਔਰ ਉਸ ਪ੍ਰੈਸ ਕਾਨਫਰੰਸ 'ਚ ਜਿਹਦੇ 'ਚ ਕੋਈ ਸਵਾਲ ਟੀਵੀ 84 ਬਾਰੇ ਨਹੀਂ ਸੀ ਪੁੱਛਿਆ ਗਿਆ ਇਹ ਜਿਹੜਾ ਬਦੋਬਦੀ ਜਿਹੜਾ ਇਹਦੇ ਮੂੰਹੋਂ ਨਿਕਲਿਆ ਕਿਉਂਕਿ ਇਹਦੇ ਅੰਦਰ ਇਸ ਨੇ ਜਿਹੜੀ ਅੱਗ ਬਾਲੀ ਹੋਈ ਹੈ ਜੀ ਡਾਕਟਰ ਸਾਹਿਬ ਹੁਣ ਅਸੀਂ ਚਾਹਾਂਗੇ ਕਿ ਜੋ ਅੱਜ ਦਾ ਜੋ ਅਹਿਮ ਇਸ਼ੂ ਹੈ ਉਸ ਬਾਰੇ ਆਪਣੇ ਵਿਚਾਰ ਦਿਓ ਤੁਸੀਂ ਚੱਠਾ ਸਾਹਿਬ ਦਾ ਮੇਰੇ ਕੋਲ ਨਹੀਂ ਆਇਆ ਆਮ ਸੌਰੀ ਅਬਾਊਟ ਦੈਟ ਮੇਰੇ ਕੋਲ ਨਹੀਂ ਆਇਆ ਜਿਹੜੇ ਦੂਸਰੇ ਪੜ੍ਹਦੇ ਨੇ ਕਿ ਵੀ ਬਲਵਿੰਦਰ ਸਿੰਘ ਜੀ ਚੱਠਾ ਸਾਡੇ ਸਪੋਰਟਰ ਔਰ ਪਿਆਰੇ ਸਾਡੇ ਹੋਸਟ ਪੇਕਿਆਂ ਤੋਂ ਸਾਡਾ ਤੁਸੀਂ ਹਾਂਜੀ ਮਠਾਰੂ ਜੀ ਵੀ ਆ ਗਏ ਨੇ ਮੈਂ ਦੇਖਿਆ ਨਹੀਂ ਇਹਨਾਂ ਦਾ ਓਕੇ ਉਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਲ ਡਨ ਕਿਹਾ ਮੈਨੂੰ ਵੀ ਤੇ ਤੁਹਾਨੂੰ ਵੀ ਜੀ ਥੈਂਕ ਯੂ ਸੋ ਮਚ ਜੀ ਸੋ ਬਹੁਤ ਸ਼ੁਕਰੀਆ ਚੱਠਾ ਸਾਹਿਬ ਔਰ ਮਠਾਰੂ ਜੀ ਸਾਨੂੰ ਲਿਖਦੇ ਨੇ ਗ੍ਰੇਟ ਡਾਕਟਰ ਅਮਰਜੀਤ ਸਿੰਘ ਕੀਪ ਸਮਾਈਲਿੰਗ ਐਂਡ ਕੰਟੀਨਿਊ ਟੂ ਸਟਰਗਲ ਟਿਲ ਦਾ ਸੇਫ ਗੁਰੂ ਘਰ ਖਾਲਿਸਤਾਨ ਜ਼ਿੰਦਾਬਾਦ ਵੀ ਉਹਨਾਂ ਨੇ ਕਿਹਾ ਸ਼ੁਕਰੀਆ ਮਠਾਰੂ ਸਾਹਿਬ ਗੁਰੂ ਅਵਤਾਰ ਸਿੰਘ ਸਿੱਧੂ ਲਿਖਦੇ ਨੇ ਉਧਮ ਸਿੰਘ ਸਾਡਾ ਹੀਰੋ ਹੈ ਉਸ ਦੇ ਵਰਗੇ ਯੋਧਿਆਂ ਦੀ ਅੱਜ ਲੋੜ ਹੈ ਔਰ ਹੋਰ ਵੀ ਬਹੁਤ ਸਾਰੇ ਪ੍ਰਣਾਮ ਸ਼ਹੀਦਾਂ ਨੂੰ ਔਰ ਬਹੁਤ ਸਾਰੇ ਮੈਸੇजेस ਜਿਹੜੇ ਨੇ ਉਹ ਗੁੱਡਵਿਲ ਦੇ ਨੇ ਜੀ ਡਾਕਟਰ ਸਾਹਿਬ ਹੁਣ ਅਸੀਂ ਆਪਣੇ ਟੌਪਿਕ ਵੱਲ ਆਉਂਦੇ ਜੀ ਇੱਕ ਪਾਸੇ ਅਸੀਂ ਜਿੱਥੇ
ਹਿੰਦੂਤਵੀ ਸਾਮਰਾਜ ਵੱਲੋਂ ਔਰ ਉਹਨਾਂ ਦੇ ਸ਼ੋਅ ਬॉयਜ਼ ਵੱਲੋਂ ਕੀਤੇ ਜਾ ਰਹੇ ਨੈਗੇਟਿਵ ਜੋ ਉਹਨਾਂ ਦੀਆਂ ਬਿਆਨਬਾਜ਼ੀਆਂ ਨੇ, ਕਰਤੂਤਾਂ ਨੇ, ਉਹਦਾ ਜ਼ਿਕਰ ਕਰ ਰਹੇ। ਉੱਥੇ ਵਿਦਿਨ ਦਾ ਕੰਟਰੀ ਕੀ ਹੋ ਰਿਹਾ ਔਰ ਈਵਨ ਜਿਹੜੀ ਪਾਰਟੀ ਨਾਲ ਸੰਬੰਧਿਤ ਬੀਜੇਪੀ 'ਚ ਬੈਠੇ ਜਿਹੜੇ ਦਲਿਤ ਜਾਂ ਪਿਛੜੀਆਂ ਜਾਤੀਆਂ ਦੇ ਐਮਪੀ ਐਮਐਲਏ ਨੇ, ਉਹਨਾਂ ਦੇ ਨਾਲ ਵੀ ਕੀ ਸਲੂਕ ਹੋ ਰਿਹਾ। ਹੋਰ ਤਾਂ ਹੋਰ, ਜਿਵੇਂ ਅਸੀਂ ਪਿਛਲੇ ਹਫ਼ਤਿਆਂ 'ਚ ਜ਼ਿਕਰ ਕੀਤਾ ਸੀ ਕਿ ਭਾਰਤ ਦੇ ਰਾਸ਼ਟਰਪਤੀ ਕੋਵਿੰਦ ਜਿਹੜੇ ਕਿ ਦਲਿਤ ਭਾਈਚਾਰੇ ਨਾਲ ਸੰਬੰਧਿਤ ਨੇ, ਬੀਜੇਪੀ ਨੇ ਆਪਣੇ ਪੋਸਟਰ ਬॉय ਦੇ ਤੌਰ ਤੇ ਖੜਾ ਕੀਤਾ। ਉਸ ਜੋੜੀ ਨੂੰ ਕਿਵੇਂ ਪੁਸ਼ਕਰ ਦੇ ਮੰਦਿਰ 'ਚ ਪੂਜਾ ਲਈ ਨਹੀਂ ਜਾਣ ਦਿੱਤਾ, ਕਿਵੇਂ ਜਗਨਨਾਥਪੁਰੀ 'ਚ ਪਾਂਡਿਆਂ ਨੇ ਉਹਨਾਂ ਦਾ ਰਸਤਾ ਰੋਕ ਲਿਆ, ਉਹਨਾਂ ਨੂੰ ਚੰਬੜ ਗਏ ਔਰ ਉਹਨਾਂ ਦੀ ਵਾਈਫ ਨੂੰ ਵੀ ਉਹਨਾਂ ਨੂੰ ਉੱਥੋਂ ਹੀ ਮੁੜਨਾ ਪਿਆ ਔਰ ਰਾਸ਼ਟਰਪਤੀ ਭਵਨ ਨੇ ਪ੍ਰੋਟੈਸਟ ਵੀ ਕੀਤਾ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਔਰ ਅੱਜ ਜਿਹੜੀ ਖਬਰ ਮੀਡੀਆ ਦੇ ਵਿੱਚ ਪ੍ਰਮੁਖਤਾ ਦੇ ਨਾਲ ਆਈ ਹੈ ਔਰ ਦਰਸ਼ਕ ਜਿਹੜੇ ਨੇ ਸਕਰੀਨ ਤੇ ਉਸ ਬੀਬੀ ਐਮਐਲਏ ਦੀ ਪਿਕਚਰ ਵੀ ਦੇਖ ਸਕਦੇ ਨੇ ਆਪਣੇ ਬੱਚੇ ਦੇ ਨਾਲ। यूपी टेंपल प्योरीफाइड विद गंगा जल आफ्टर विजिट ऑफ दलित वोमेन बीजेपी एमएलए। हुण ये बीबी जिहड़ी है बीजेपी पार्टी नाल संबंधित है, एमएलए है उन्हां दी और अपने हलके दे विच असैंबली हलके च जिहड़ा पिंड मुस्करा खुर्द है उत्थे मनीषा अनुरागी इस बीबी दा नाम है। वो जिहड़ी है रथ हलका है और उत्थे विजिट करन गई मंदिर च और गई तो उत्थे असैंबली हल्के च संबोधन करन सी पर उहदे पार्टी दे वर्करां ने कहा जी नहीं तुसी मंदिर चलो और उत्थे उन्होंने जिहड़ा है वो मंदिर जदों गई शी विजिटेड द फेमस ध्रुम ऋषि टेंपल इन द विलेज टू ऑफर प्रेयर्स नॉट नोइंग दैट वोमेन एंट्री इनटू द टेंपल इज बैंड। हुण बहुत सारियां खबरां आ रही ने, पहलां ये खबरां सुप्रैस सी केरला दे विच एक मंदिर दा झगड़ा जिहड़ा है वो सुप्रीम कोर्ट तक पहुंचिया जिथे औरतां नूं 12-13 साल तो लैके 50 साल तक की उम्र ਦੀਆਂ ਔਰਤਾਂ ਉਹਦੇ ਚ ਐਂਟਰੀ ਨਹੀਂ ਕਰ ਸਕਦੀਆਂ। ਇਹ ਕਹਿੰਦੇ ਜੀ ਇੱਥੇ ਜਿਹਦਾ ਇਹ ਮੰਦਿਰ ਹੈ ਉਹ ਬ੍ਰਹਮਚਾਰੀ ਹੈ, ਉਹਦਾ ਬ੍ਰਹਮਚਾਰੀ ਨਹੀਂ ਤੋੜਨਾ ਸੀ। ਔਰ ਉਹ ਸੁਪਰੀਮ ਕੋਰਟ 'ਚ ਜਦੋਂ ਚੱਲ ਰਹੀ ਹੈ ਇਹ ਗੱਲ ਤੇ ਈਵਨ ਗਵਰਨਮੈਂਟ ਅਟਾਰਨੀ ਜਿਹੜਾ ਉੱਥੇ ਉਹ ਕਹਿ ਰਿਹਾ ਕਿ ਜੀ ਇਹ ਜਿਹੜੇ ਧਾਰਮਿਕ ਫੇਥ ਨੇ ਇਹ ਉੱਥੋਂ ਦੀ ਇਹਦੇ 'ਚ ਜਿਹੜੀ ਆ ਉਹ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਹੁਣ ਇਸ ਮੰਦਿਰ ਬਾਰੇ ਵੀ ਇਹ ਹੈ ਕਿ ਵੀ ਇਹ ਹੁਣ ਉਹਨੂੰ ਲੈ ਗਈ ਉਹਨੇ ਪੂਜਾ ਵੀ ਕੀਤੀ ਔਰ ਇਹ ਉਹਨਾਂ ਨੇ ਕਿਹਾ ਜੀ ਇਹ ਮੰਦਿਰ ਜਿਹੜਾ ਹੈ ਉਹ ਸੈਂਚਰੀਜ਼ ਤੋਂ ਉਹਦੇ ਤੇ ਔਰਤਾਂ ਦੇ ਦਾਖਲੇ ਤੇ ਪਾਬੰਦੀ ਹੈ। ਪੀਪਲ ਬਿਲੀਵ ਦੈਟ ਈਵਨ ਇਫ a woman touches the boundary wall of the temple the area faces natural calamities like famine etc। ਕਿ ਜੀ ਜੇ ਔਰਤ ਉਹਦੀ ਬਾਉਂਡਰੀ ਵਾਲ ਦੇ ਨੇੜੇ ਵੀ ਆ ਗਈ ਤੇ ਫਿਰ ਜਿਹੜਾ ਉੱਥੇ ਅਕਾਲ ਪੈ ਜਾਏਗਾ, ਭੁੱਖੇ ਲੋਕ ਮਰ ਜਾਣਗੇ। ਸੋ ਉਹਨਾਂ ਨੇ ਕਿਹਾ ਕਿ ਜੀ ਇਸ ਕਰਕੇ ਜਿਹੜਾ ਡਿਊਰਿੰਗ ਹਰ ਵਿਜ਼ਿਟ ਇਨਸਾਈਡ ਦਾ ਟੈਂਪਲ ਜਿਹੜੀ ਇਹ ਦਲਿਤ ਵਿਚਾਰੀ ਸੀ ਇਹ ਗਈ, ਇਹਨੇ ਮੱਥਾ ਟੇਕਿਆ, ਪੂਜਾ ਵੀ ਕੀਤੀ ਔਰ ਫਿਰ ਉਹਨੇ ਕਿਹਾ ਜੀ ਮੈਨੂੰ ਤਾਂ ਪਤਾ ਵੀ ਨਹੀਂ ਸੀ, ਮੇਰੇ ਤਾਂ ਪਾਰਟੀ ਦੇ ਵਰਕਰਸ ਨੇ ਕਿਹਾ, ਮੈਂ ਉਹਨਾਂ ਦੇ ਕਹਿਣ ਤੇ ਗਈ ਹਾਂ। ਅਪਸੈਟ ਵਿਦ ਹਰ ਵਿਜ਼ਿਟ ਐਜੀਟੇਟਿਡ ਪ੍ਰੀਸਟ ਸਵਾਮੀ ਦਿਆਨੰਦ ਮਹੰਤ ਐਂਡ ਵਿਲੇਜਰਸ ਕਾਲਡ ਏ ਪੰਚਾਇਤ। ਜਦੋਂ ਆ ਕੇ ਚਲੀ ਗਈ ਉਹਨਾਂ ਨੇ ਪੰਚਾਇਤ ਕਾਲ ਕੀਤੀ। They alleged that they were facing the wrath of the temple deities ever since she entered the temple। उन्होंने कहा जी देवते नाराज हो गए ने जदों दी औरत आई है और they claimed that not a drop of water rained after her visit। The panchayat then decided to purify the temple to save villagers from the wrath। उन्होंने कहा जी मींह नहीं पै रहा और इहदी बदौलत है। उन्होंने कहा नहीं इस मंदिर नूं ये जिहड़ी दलित औरत आई है इहनूं पवित्र करो। The entire temple was purified with Ganga jal and statues of deities were sent to Prayag Allahabad for purification with water of Sangam। ਕਿ ਵੀ ਮੰਦਰ ਨੂੰ ਉਹਨਾਂ ਨੇ ਗੰਗਾ ਜਲ ਦੇ ਨਾਲ ਧੋ ਕੇ ਉਹਨੂੰ ਪਵਿੱਤਰ ਕੀਤਾ ਔਰ ਜਿਹੜੀਆਂ ਮੂਰਤੀਆਂ ਸੀ ਮੰਦਰ ਦੀਆਂ ਉਹਨਾਂ ਨੂੰ ਉਹਨਾਂ ਨੇ ਸੰਗਮ 'ਚ ਭੇਜਿਆ ਇਲਾਹਾਬਾਦ 'ਚ, ਜਿੱਥੇ ਗੰਗਾ ਜਮਨਾ ਤੇ ਸਰਸਵਤੀ ਜਿਹੜੀ ਮਿਥੀਕਲ ਰਿਵਰ ਐਗਜ਼ਿਸਟ ਨਹੀਂ ਕਰਦੀ, ਬ੍ਰਾਹਮਣ ਦੇ ਮਾਈਂਡ 'ਚ ਕਰਦੀ ਹੈ, ਪਰ ਉਹ ਕਹਿੰਦੇ ਨੇ ਸੰਗਮ ਉਹੀ ਹੈ ਜਿੱਥੇ ਤਿੰਨੋਂ ਨਦੀਆਂ ਮਿਲਦੀਆਂ ਨੇ। ਦੋ ਤਾਂ ਮਿਲਦੀਆਂ ਜ਼ਾਹਰ ਹੈ ਗੰਗਾ ਜਮਨਾ, ਤੀਸਰੀ ਬ੍ਰਾਹਮਣ ਦੇ ਦਿਮਾਗ 'ਚ ਵੀ ਮਿਲਦੀ ਹੈ। ਔਰ ਉਹਨਾਂ ਨੇ ਕਿਹਾ ਜੋ ਸਟੈਚੂ ਜਿਹੜੇ ਨੇ ਅੰਦਰ ਮੂਰਤੀਆਂ ਸੀ ਉੱਥੇ ਭੇਜੀਆਂ ਕਿ ਉਹਨਾਂ ਨੂੰ ਉੱਥੋਂ ਪਵਿੱਤਰ ਕੀਤਾ ਜਾਏ। ਵਾਟਰ ਸੰਗਮ ਦਾ ਕਨਫਲੂਐਂਸ ਦਾ 3 ਹੋਲੀ ਰਿਵਰਸ ਗੰਗਾ ਯਮਨਾ ਐਂਡ ਸਰਸਵਤੀ which mythologically was dried up some 4000 years ago। After purification with Sangam water, the statues of deities returned on Saturday and were reinstalled after a religious ceremony। ਉੱਥੋਂ ਪਵਿੱਤਰ ਹੋ ਕੇ ਮੂਰਤੀਆਂ ਆਈਆਂ, ਉਹਨਾਂ ਨੂੰ ਦੁਬਾਰਾ ਮੰਦਰ 'ਚ ਜਿਹੜਾ ਉਹ ਉਹਨਾਂ ਨੇ ਸਜਾ ਦਿੱਤਾ ਹੈ। ਇਹ ਭੰਡਾਰਾ was also organized on the occasion and announcement was made that the temple was purified and reopened for darshan to devotees।
ਉਸ ਤੋਂ ਬਾਅਦ ਉਹਨਾਂ ਨੇ ਮੰਦਿਰ ਬੰਦ ਕਰਤਾ ਸੀ। ਫਿਰ ਮੂਰਤੀਆਂ ਜਦੋਂ ਸੰਗਮ ਚੋਂ ਇਸ਼ਨਾਨ ਕਰਕੇ ਆ ਗਈਆਂ, ਫਿਰ ਪੂਜਾ ਹੋਈ। ਉਹਨਾਂ ਨੇ ਕਿਹਾ ਜੀ ਕਿ ਹੁਣ ਜਿਹੜਾ ਉਹ ਜਿਹੜੀ ਪਿੱਟਿਆ ਸੀ ਮੰਦਿਰ ਸ਼ੂਦਰ ਔਰਤ ਦੇ ਆਉਣ ਨਾਲ ਉਹ ਪਵਿੱਤਰ ਹੋ ਗਿਆ, ਔਰ ਉਹਨੇ ਇਹ ਕਿਹਾ ਕਿ ਵੀ ਇਹ ਹੁਣ ਤੁਸੀਂ ਜਿਹੜਾ ਉਹਦੇ ਦਰਸ਼ਨਾਂ ਲਈ ਆ ਸਕਦੇ ਹੋ। ਸੋ ਇਹ ਇਲੈਕਟਿਡ ਆਫੀਸ਼ੀਅਲ, ਔਰ ਇਹ ਵੀ ਕਿਸੇ ਹੋਰ ਪਾਰਟੀ ਦੀ ਨਹੀਂ, ਬੀਜੇਪੀ ਦੀ ਜਿਹੜੀ ਹੈ ਉਸ ਦੇ ਨਾਲ ਵਾਪਰਿਆ। ਫਿਰ ਅਸੀਂ ਦੇਖਦੇ ਹਾਂ ਵੀ ਇਹ ਨਹੀਂ ਹੈ ਕਿ ਵਿਦਨ ਇਹਨਾਂ ਦੇ ਵੀ ਕੁਝ ਐਸੀਆਂ ਆਵਾਜ਼ਾਂ ਨੇ ਜਿਹੜੀਆਂ ਜੋ ਇਹਨਾਂ ਦੀ ਨੀਤੀ ਹੈ ਉਸ ਦਾ ਵਿਰੋਧ ਕਰਦੀਆਂ, ਭਾਵੇਂ ਬੀਜੇਪੀ ਵਿੱਚ ਹੀ ਹੈ। ਹੁਣ ਨੇਤਾ ਜੀ ਸੁਭਾਸ਼ ਚੰਦਰ ਬੋਸ, ਇੱਕ ਜਦੋਂ ਅਸੀਂ ਰੈਵੋਲੂਸ਼ਨਰੀ ਦੀ ਗੱਲ ਕਰਦੇ ਹਾਂ ਔਰ ਸ਼ਹੀਦ ਊਧਮ ਸਿੰਘ ਜੀ ਦਾ ਅਸੀਂ ਜ਼ਿਕਰ ਕੀਤਾ, ਆਜ਼ਾਦ ਹਿੰਦ ਫੌਜ ਜਿਹੜੀ ਸੁਭਾਸ਼ ਚੰਦਰ ਬੋਸ ਨੇ ਬਣਾ ਕੇ ਅੰਗਰੇਜ਼ਾਂ ਦੇ ਖਿਲਾਫ ਜਾਪਾਨ ਜਰਮਨੀ ਨਾਲ ਮਿਲ ਕੇ ਜਿਹੜੀ ਰਿਵੋਲਟ ਲਾਈਨ ਸੀ, ਉਹਦੇ 40 ਜਾਂ 42 ਹਜ਼ਾਰ ਦੇ ਕਰੀਬ ਸੋਲਜਰ ਸੀ, ਜਿਨ੍ਹਾਂ ਚੋਂ 32,000 ਸਿੱਖ ਸਨ। ਔਰ ਹੁਣ ਵੀ ਸੁਭਾਸ਼ ਚੰਦਰ ਬੋਸ ਨੂੰ ਇੱਜ਼ਤ ਦੀ ਨਿਗਾਹ ਨਾਲ ਦੇਖਿਆ ਜਾਂਦਾ ਹੈ, ਕਿਉਂਕਿ ਬੜਾ ਬ੍ਰਿਲੀਅੰਟ ਇੰਟੈਲੀਜੈਂਟ ਬੰਦਾ ਸੀ। ਹਾਲਾਂ ਕੁਛ ਨਾ ਕੁਛ ਇਸ ਕਿਸਮ ਦਾ ਹੈ ਜਿਹੜਾ ਅੱਜ ਵੀ ਕਿ ਜੀ ਉਹਨਾਂ ਦਾ ਐਕਸੀਡੈਂਟ ਹੋਇਆ, ਕਿ ਸਾਜ਼ਿਸ਼ ਹੋਈ, ਕਿ ਕੀ ਹੋਇਆ, ਅਜੇ ਵੀ ਕੁਝ ਲੋਕ ਨੇ ਜਿਹੜੇ ਬਿਲੀਵ ਕਰਦੇ ਨੇ ਕਿ ਜੋ ਜਿਉਂਦੇ ਨੇ, ਮੰਗ ਕੀਤੀ ਜਾਂਦੀ ਹੈ ਜੀ ਪੜਤਾਲ ਹੋਏ। ਪਰ ਇਸ ਵੇਲੇ ਜਿਹੜਾ ਵਿਸ਼ਾ ਉਹਨਾਂ ਦਾ ਗ੍ਰੈਂਡ ਨੈਫਿਊ, ਭਤੀਜਾ ਜਿਹੜਾ ਗ੍ਰੈਂਡ ਨੈਫਿਊ, ਪੋਤਾ ਹੋਏਗਾ ਮੇਰੇ ਖਿਆਲ, ਉਹਦਾ ਨਾਮ ਹੈ ਚੰਦਰ ਕੁਮਾਰ ਬੋਸ, ਔਰ ਇਹ ਬੀਜੇਪੀ ਵੈਸਟ ਬੰਗਾਲ ਦਾ ਜਿਹੜਾ ਹੈ ਉਹ ਵਾਈਸ ਪ੍ਰੈਜ਼ੀਡੈਂਟ ਹੈ ਔਰ ਵੈਸਟ ਬੰਗਾਲ ਯੂਨਿਟ ਦਾ। ਔਰ ਉਹਨਾਂ ਨੇ ਜਿਹੜਾ ਇਸ ਦੇ ਉੱਤੇ ਜਿਹੜੀ ਗਾਂ ਨੂੰ ਮਾਤਾ ਕਹਿਣ ਦੀ ਲਾਈਨ ਹੈ ਉਸ ਦੇ ਉੱਤੇ ਉਹਨਾਂ ਨੇ ਜਰਾ ਤਿੱਖਾ ਵਿਅੰਗ ਕੀਤਾ। ਔਰ ਇਹ ਮਿਸਟਰ ਬੋਸ ਕਹਿੰਦੇ ਨੇ, ਚੰਦਰ ਕੁਮਾਰ ਬੋਸ, ਉਹ ਕਹਿੰਦੇ ਨੇ ਕਿ ਵੀ ਜਿਹੜਾ ਗਾਂਧੀ ਜੀ ਯੂਜ਼ਡ ਟੂ ਸਟੇ ਇਨ ਮਾਈ ਗ੍ਰੈਂਡਫਾਦਰ ਸ਼ਰਤ ਚੰਦਰ ਬੋਸ ਹਾਊਸ ਐਟ 1 ਵੁੱਡਬਰਨ ਪਾਰਕ ਇਨ ਕੈਲਕਟਾ, ਕਿ ਗਾਂਧੀ ਜੀ ਆਉਂਦੇ ਸੀ ਤੇ ਮੇਰੇ ਦਾਦੇ ਦੇ ਘਰ 'ਚ ਰੁਕਦੇ ਸੀ, ਐਡਰੈਸ ਦਿੱਤਾ। ਹੀ ਡਿਮਾਂਡਡ ਗੋਟਸ ਮਿਲਕ, ਉਹ ਕਹਿੰਦਾ ਸੀ ਜੀ ਮੈਂ ਤਾਂ ਬੱਕਰੀ ਦਾ ਦੁੱਧ ਪੀਂਦਾ। 2 goats brought to the house for this purpose, ਕਿ 2 ਬੱਕਰੀਆਂ ਲਿਆਂਦੀਆਂ ਗਈਆਂ ਉਹ ਤਾਂ ਕਿ ਗਾਂਧੀ ਨੂੰ ਬੱਕਰੀ ਦਾ ਦੁੱਧ ਦਿੱਤਾ ਜਾਏ। ਗਾਂਧੀ ਪ੍ਰੋਟੈਕਟਰ ਆਫ ਹਿੰਦੂਜ਼ ਟ੍ਰੀਟਡ ਗੋਟਸ ਐਜ਼ ਮਾਤਾ ਬਾਈ ਕੰਜ਼ਿਊਮਿੰਗ ਗੋਟਸ ਮਿਲਕ, ਉਹਨੇ ਕਿਹਾ ਜੀ ਗਾਂਧੀ ਜਿਹਨੂੰ ਹਿੰਦੂਆਂ ਦਾ ਰਾਖਾ ਕਿਹਾ ਜਾਂਦਾ ਹੈ, ਉਹ ਤਾਂ ਜਿਹੜੀ ਬੱਕਰੀ ਦਾ ਦੁੱਧ ਪੀਂਦਾ ਸੀ ਉਹਨੂੰ ਮਾਤਾ ਦੀ ਤਰ੍ਹਾਂ ਸਮਝਦਾ ਸੀ, ਉਹਦੀ ਇਵੇਂ ਹੀ ਸੇਵਾ ਕਰਦਾ ਸੀ। ਹਿੰਦੂਜ਼ ਸਟਾਪ ਈਟਿੰਗ ਗੋਟਸ ਮੀਟ, ਉਹਨੇ ਕਿਹਾ ਵੀ ਉਹ ਗਾਂ ਦਾ ਹੀ ਨਹੀਂ, ਇਹ ਬੱਕਰੀ ਦਾ ਵੀ ਬੰਦ ਕਰੋ, ਇਹ ਤੁਹਾਡਾ ਜਿਹੜਾ ਰਾਸ਼ਟਰਪਿਤਾ ਉਹਦੀ ਮਾਤਾ ਹੈ, ਵੀ ਤੁਹਾਡੀ ਮਾਤਾ ਤੇ ਗਾਂ ਹੋਏਗੀ, ਇਹ ਤੁਹਾਡੇ ਰਾਸ਼ਟਰਪਿਤਾ ਦੀ ਮਾਤਾ ਹੈ ਬੱਕਰੀ। ਔਰ ਇਸ ਦੇ ਉੱਤੇ ਤਥਗਤ ਰॉय ਜਿਹੜਾ ਹੈ ਉਹਨੇ ਕਿਹਾ ਕਿ ਜੀ ਇਨ ਰਿਸਪੌਂਸ, ਉਹਨੇ ਕਿਹਾ ਜੀ ਉਹਨਾਂ ਜਿਹੜੇ ਨੇਤਾ ਜੀ ਨੇ ਉਹ ਵੀ ਬੱਕਰੀਆਂ ਦਾ ਬੜਾ ਸਨਮਾਨ ਕਰਦਾ ਸੀ। ਉਹਨੇ ਫਿਰ ਉਹਦੇ ਤੇ ਕਟਾਕਸ਼ ਕੀਤਾ ਹੈ ਕਿ ਜੀ ਨਾ ਹੀ ਕਦੇ ਗਾਂਧੀ ਨੇ ਕਿਹਾ ਵੀ ਇਹ ਮਾਤਾ ਹੈ ਔਰ ਵੀ ਹਿੰਦੂਜ਼ ਰਿਗਾਰਡ ਦਾ ਕਾਊ ਐਜ਼ ਅਵਰ ਮਦਰ ਨਾਟ ਦਾ ਗੋਟ, ਪਲੀਜ਼ ਡੋਂਟ ਪੈਡਲ ਸੱਚ ਰॉट। ਹਾਂਜੀ, ਉਹਨੇ ਕਿਹਾ ਜੀ ਅਸੀਂ ਗਾਂ ਨੂੰ ਮਾਤਾ ਕਹਿੰਦੇ, ਉਹਨੂੰ ਨਹੀਂ ਕਹਿੰਦੇ। ਫਿਰ ਬੌਸ ਨੇ ਅੱਗੋਂ ਇੱਕ ਫਿਰ ਟਵੀਟ ਕੀਤਾ ਐਕਸਪਲੇਨ ਕਰਦੇ ਆ, ਵਨ ਮਸਟ ਰੀਅਲਾਈਜ਼ ਦਾ ਸਟਲਿਟੀ ਐਂਡ ਮੈਟਾਫੋਰਿਕਲ ਮੀਨਿੰਗ ਆਫ ਮਾਈ ਟਵੀਟ। ਉਹ ਕਹਿੰਦਾ ਵੀ ਇਹ ਅੱਖਰਾਂ ਦੇ ਫਦੇੜ ਪੁੰਛ ਨਾ ਪਾਓ, ਮੇਰੇ ਜਿਹੜਾ ਵਿਅੰਗ ਹੈ ਉਹਦੀ ਭਾਵਨਾ ਕੀ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਮਾਈ ਮੈਸੇਜ ਟੂ ਦਾ ਪੋਲੀਟੀਕਲ ਫਰੈਟਰਨਿਟੀ, ਡੋਂਟ ਮਿਕਸ ਅਪ ਰਿਲੀਜਨ ਵਿਦ ਪੋਲਿਟਿਕਸ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮਜ਼ਹਬ ਨੂੰ ਸਿਆਸਤ ਦੇ ਨਾਲ ਜਿਹੜਾ ਹੈ ਉਸ ਦੇ ਵਿੱਚ ਨਾ ਮਜ਼ਹਬ ਨੂੰ ਲਿਆ ਕੇ ਵਾੜੋ। ਵੀ ਮਸਟ ਪ੍ਰੋਟੈਕਟ ਐਨੀਮਲਸ ਬਟ ਨਾਟ ਐਟ ਦਾ ਕਾਸਟ ਆਫ ਹਿਊਮਨਸ, ਕਿ ਤੁਸੀਂ ਬੰਦੇ ਮਾਰ ਰਹੇ ਹੋ ਲਿੰਚਿੰਗ ਕਰਕੇ, ਜੇ ਅਸੀਂ ਐਨੀਮਲ ਪ੍ਰੋਟੈਕਟ ਕਰ ਰਹੇ ਹਾਂ। ਮੈਂ ਤਾਂ ਇਹ ਜਿਹੜਾ ਇਸ ਦੇ ਉੱਤੇ ਵਿਅੰਗ ਕੀਤਾ ਹੈ ਕਿ ਵੀ ਇਹ ਗਾਂ ਤਾਂ ਪਵਿੱਤਰ ਹੈ ਹੀ ਹੈ, ਬੱਕਰੀ ਦਾ ਮੀਟ ਵੀ ਬੰਦ ਕਰੋ, ਕਿਉਂਕਿ ਤੁਹਾਡੇ ਰਾਸ਼ਟਰਪਿਤਾ ਜਿਹੜੇ ਨੇ ਉਹ ਤਾਂ ਮੇਰੇ ਦਾਦੇ ਦੇ ਘਰ ਬੱਕਰੀਆਂ ਲਿਆਂਦੀਆਂ ਦੁੱਧ ਪੀਣ ਲਈ। ਔਰ ਇਸ ਸਾਰੇ ਨੂੰ ਫਿਰ ਉਹਨਾਂ ਨੇ ਕਿਹਾ ਕਿ ਵੀ ਬੰਗਾਲ ਬੀਜੇਪੀ ਵਾਈਸ ਪ੍ਰੈਜ਼ੀਡੈਂਟ ਦੀ ਗੱਲ ਹੀ ਹੋ ਰਹੀ ਹੈ। ਇਟਸ ਟਾਈਮ ਟੂ ਪੁੱਟ ਥਿੰਗਸ ਇਨ ਦਾ ਰਾਈਟ ਪਰਸਪੈਕਟਿਵ, ਸਟਾਪ ਟੈਲਿੰਗ ਪੀਪਲ what they should eat. If you don't allow people to eat beef, stop eating goat's meat. Don't mix up religion with politics. Politics has nothing to do with any religion. So ਅਸੀਂ ਘੱਟੋ ਘੱਟ ਹੁਣ ਇਹ ਦਲੇਰੀ ਦੀ ਗੱਲ ਵੀ ਹੈ ਕਿਉਂਕਿ ਸੁਭਾਸ਼ ਚੰਦਰ ਬੋਸ ਦਾ ਹੀ ਗ੍ਰੈਂਡਸਨ ਹੈ ਜੀ, ਤੇ ਹੁਣ ਇਹ ਦੇਖਾਂਗੇ ਵੀ ਬੀਜੇਪੀ ਦਾ ਵਾਈਸ ਪ੍ਰੈਜ਼ੀਡੈਂਟ ਇਹਨੂੰ ਵੀ ਲਿੰਚਿੰਗ ਕਰਨੇ ਦੇ ਵੀ ਕਿ ਵੀ ਇਹਨੇ ਤਾਂ ਬੱਕਰੀ ਨੂੰ ਗਾਂ ਮਾਤਾ ਦੇ ਬਰਾਬਰ ਬਣਾ ਦਿੱਤਾ। ਲੇਕਿਨ ਮਤਲਬ ਇਹ ਉਹਨਾਂ ਦੇ ਲਈ ਪੋਲਿਟਿਕਸ ਆਫ ਕਨਵੀਨੀਅੰਸ ਹੈ, ਜਿਹੜੀ ਚੀਜ਼ ਉਹਨਾਂ ਨੂੰ ਚੰਗੀ ਲੱਗਦੀ ਹੈ, ਕਿਉਂਕਿ ਇੱਕ ਪਾਸੇ ਬੀਜੇਪੀ ਦਾ ਵੈਸਟ ਬੰਗਾਲ ਦਾ ਵਾਈਸ ਪ੍ਰੈਜ਼ੀਡੈਂਟ ਸੁਭਾਸ਼ ਚੰਦਰ ਬੋਸ ਦਾ ਪੋਤਾ ਇਹ ਗੱਲ ਕਹਿ ਰਿਹਾ,
ਉੱਥੇ ਜਿਹੜਾ ਇੱਕ ਰਾਜਸਥਾਨ ਦਾ ਬੀਜੇਪੀ ਐਮਐਲਏ ਕਹਿ ਰਿਹਾ ਕਾਊ ਸਲੌਟਰ ਇਜ਼ ਬਿਗਰ ਕ੍ਰਾਈਮ ਦੈਨ ਟੈਰਰਿਜ਼ਮ ਸੇਜ਼ ਬੀਜੇਪੀ ਐਮਐਲਏ ਗਿਆਨਦੇਵ ਆਹੂਜਾ। ਉਹ ਕਹਿੰਦਾ ਜੀ ਇਹ ਜਿਹੜੀ ਦਹਿਸ਼ਤਗਰਦੀ ਹੈ ਇਹਦੇ ਨਾਲੋਂ ਵੀ ਵੱਡਾ ਗੁਨਾਹ ਹੈ ਕਾਊ ਨੂੰ ਮਾਰਨਾ। ਉਹਨਾਂ ਨੇ ਕਿਹਾ ਜੀ ਕਿਉਂਕਿ ਇਹ ਭਾਰਤੀ ਜਨਤਾ ਪਾਰਟੀ ਐਮਐਲਏ ਰਾਜਸਥਾਨ ਸੈਡ ਔਨ ਮੰਡੇ that slaughtering cows is a bigger crime than terrorism as cows are treated as mothers in India। फिर उन्हें क्या है ये अलवर तो है उन्हें क्या जी ये terrorists killed 2 or 5 people but slaughtering cows hurt sentiments of thousands of people। उन्हें कहा जी दहशतगर्द की है 2 4 10 50 ਨੂੰ ਮਾਰ ਦਿੰਦੇ ਨੇ ਪਰ ਤੁਸੀਂ ਗਾਂ ਨੂੰ ਮਾਰਦੇ ਹੋ ਇਹ ਤਾਂ ਤੁਸੀਂ ਹਜ਼ਾਰਾਂ ਵੈਸੇ ਉਹਨੂੰ ਕਰੋੜਾਂ ਕਹਿਣਾ ਚਾਹੀਦਾ ਸੀ ਭੁੱਲ ਗਿਆ ਉਹਨੂੰ ਪਤਾ ਨਹੀਂ ਹੋਣਾ ਵੀ 1000 ਤੇ ਕਰੋੜ 'ਚ ਫਰਕ ਕੀ ਹੈ ਕਿ ਵੀ ਇਹ ਤਾਂ ਕਰੋੜਾਂ ਹਿੰਦੂਆਂ ਦਾ ਦੇ ਜਜ਼ਬਾਤਾਂ ਦਾ ਖੂਨ ਹੈ ਇਸ ਲਈ ਜਿਹੜਾ ਇਹ ਦਹਿਸ਼ਤਗਰਦੀ ਤੋਂ ਵੀ ਮਾੜਾ ਹੈ। ਸੋ ਐਵੇਂ ਨਹੀਂ ਉਹ ਬਾਹਰਲੇ ਹਮਲਾਵਰਾਂ ਬਾਰੇ ਆਂਦਾ ਹੈ ਕਿ ਵੀ ਇੱਕ ਵਾਰ ਲੂਜ਼ ਕਰ ਰਹੇ ਸੀ ਉਹਨਾਂ ਨੇ ਕਿਹਾ ਜੀ ਕੀ ਕਰੀਏ ਉਹਨਾਂ ਕੋਈ ਆ ਗਿਆ ਹੋਣਾ ਬ੍ਰਾਹਮਣ ਇਧਰੋਂ ਡਿਫਲੈਕਟ ਹੋ ਕੇ ਉਧਰ ਚਲਾ ਗਿਆ ਉਹਨੇ ਕਿਹਾ ਜੀ ਅੱਗੇ ਗਾਵਾਂ ਕਰ ਦਿਓ ਫੌਜ ਦੇ ਕਿਉਂ ਇਹਨਾਂ ਨੇ ਕਹਿੰਦਾ ਮਾਰਨਾ ਨਹੀਂ ਉਹਨਾਂ ਨੂੰ ਤੇ ਉਹੀ ਕੰਮ ਕੀਤਾ। ਸੋ ਹੁਣ ਇਹੀ ਗੱਲ ਇਹ ਕਹਿ ਰਿਹਾ ਕਿ ਜੀ ਬੰਦੇ ਮਾਰ ਲੈਣ ਤੋਂ ਦਹਿਸ਼ਤਗਰਦ ਮਾਰ ਦੇਣ ਇਹ ਸਾਡੀ ਗਾਂ ਨੂੰ ਨਾ ਮਾਰੋ। ਲੇਕਿਨ ਮੈਂ ਤਾਂ ਉਹ ਬੋਸ ਦੇ ਪੋਤੇ ਦੀ ਗੱਲ ਦੇ ਨਾਲ ਹੈ ਕਿ ਵੀ ਹੁਣ ਇਹ ਜਿਹੜਾ ਬੱਕਰੀ ਨੂੰ ਕਿਉਂਕਿ ਰਾਸ਼ਟਰ ਪਿਤਾ ਜਿਹੜਾ ਉਹ ਤਾਂ ਬੱਕਰੀ ਨੂੰ ਮਾਤਾ ਕਹਿੰਦਾ ਫਿਰ ਤਾਂ ਦਾਦੀ ਹੋਈ ਬੱਕਰੀ ਕਿਉਂਕਿ ਜੇ ਗਾਂ ਮਾਤਾ ਹੈ ਰਾਸ਼ਟਰ ਪਿਤਾ ਦੀ ਉਹ ਤਾਂ ਘਰ ਵਾਲੀ ਹੋਈ ਕਿ ਮਾਂ ਉਹਦੀ ਜਗ੍ਹਾ ਚਲੋ ਮਾਂ ਹੀ ਮੰਨ ਲਓ ਤੇ ਬੱਕਰੀ ਕੀ ਹੋਈ ਫਿਰ ਨਾਨੀ ਹੋਈ ਕਿ ਦਾਦੀ ਹੋਈ ਜੋ ਵੀ ਹੋਇਆ ਪਰ ਅਸੀਂ ਬੌਸ ਦੀ ਉਸ ਗੱਲ ਨਾਲ ਸਹਿਮਤ ਹਾਂ ਕਿ ਵੀ ਬੱਕਰੀਆਂ ਵੀ ਖਾਣੀਆਂ ਬੰਦ ਉਹਨੇ ਬੱਕਰੇ ਨਹੀਂ ਕਿਹਾ ਬੱਕਰੀਆਂ ਬੰਦ ਕਰੋ ਇਹ ਵੀ ਮਾਤਾ ਹੈ ਗਾਂਧੀ ਦੀ ਮਾਤਾ ਹੈ। ਬਿਲਕੁਲ ਬਿਲਕੁਲ ਜੀ ਡਾਕਟਰ ਸਾਹਿਬ ਤੇ ਸਰ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦਾ ਸੂਹੀ ਰਾਗ ਦਾ ਸ਼ਬਦ ਚੁਣਿਆ ਸੂਹੀ ਮਹੱਲਾ ਪੰਜਵਾਂ ਜੀ ਔਰ ਇਹ ਗੁਰੂ ਗ੍ਰੰਥ ਸਾਹਿਬ ਦੇ ਅੰਗ 748 ਤੇ ਦਰਜ ਹੈ। ਜੋ ਕਿਛ ਕਰੈ ਸੋਈ ਪ੍ਰਭ ਮਾਨੈ ਓਏ RAM ਨਾਮ ਰੰਗ ਰਾਤੇ ਤਿਨ ਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ RAM ਹਰ ਸੰਤਾਂ ਜੀਵੜ ਨਾ ਕੋਈ ਭਗਤਾਂ ਬਣ ਆਈ ਪ੍ਰਭ ਆਪਣੇ ਸਿਉ ਜਲ ਥਲ ਮਹੀਲ ਸੋਈ ਰਹਾਓ। ਜਿਵੇਂ ਰਹਾਓ ਦੀ ਤੁਕ ਕੇਂਦਰੀ ਭਾਵ ਹੁੰਦਾ ਸ਼ਬਦ ਮੇਰੇ RAM ਹਰ ਸੰਤਾਂ ਜੀਵੜ ਨਾ ਕੋਈ। ਇਹ ਮੇਰੇ ਵਾਹਿਗੁਰੂ ਰਮੇ ਹੋਏ ਪਰਮਾਤਮਾ ਰੱਬ ਦੇ ਬੰਦਿਆਂ ਰੱਬ ਦੇ ਸੰਤਾਂ ਵਰਗਾ ਹੋਰ ਕੋਈ ਨਹੀਂ ਭਗਤਾਂ ਬਣ ਆਈ ਪ੍ਰਭ ਆਪਣੇ ਸਿਉ ਜਲ ਥਲ ਮਹੀਲ ਸੋਈ। ਸੰਤ ਕੌਣ ਨੇ ਜਿਨ੍ਹਾਂ ਦੀ ਆਪਣੇ ਪ੍ਰਭੂ ਦੇ ਨਾਲ ਆਪਣੇ ਪਿਆਰੇ ਦੇ ਨਾਲ ਆਪਣੇ ਰੱਬ ਦੇ ਨਾਲ ਪ੍ਰੀਤ ਬਣ ਆਈ ਹੈ ਔਰ ਜਦੋਂ ਉਹਨਾਂ ਦੇ ਅੰਦਰ ਉਸ ਪਿਆਰੇ ਦੀ ਪ੍ਰੀਤ ਜਿਹੜੀ ਹੈ ਉਹਨਾਂ ਦੇ ਰੋਮ ਰੋਮ 'ਚ ਵਸ ਜਾਂਦੀ ਹੈ ਤੇ ਫਿਰ ਉਹਨਾਂ ਨੂੰ ਇਹ ਸਮਝ ਆ ਜਾਂਦੀ ਹੈ ਜਲ ਥਲ ਮਹੀਲ ਸੋਈ ਕਿ ਥਲ ਦੇ ਉੱਤੇ ਧਰਤੀ ਦੇ ਉੱਤੇ ਵੀ ਔਰ ਪਾਣੀ ਦੇ ਉੱਤੇ ਵੀ ਸਾਡੀ ਇਸ ਧਰਤੀ ਦਾ 2 ਹਿੱਸੇ ਪਾਣੀ ਹੈ ਇੱਕ ਹਿੱਸਾ ਜਿਹੜੀ ਹੈ ਖੁਸ਼ਕੀ ਹੈ ਔਰ ਇਹ ਰੱਬ ਦੇ ਜਿਹੜੇ ਨਾਲ ਜੁੜੇ ਨੇ ਪ੍ਰੀਤ ਕਰਦੇ ਨੇ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਇਹ ਵਾਹਿਗੁਰੂ ਹੀ ਸਾਰਿਆਂ ਦੇ ਵਿੱਚ ਵਿਆਪਕ ਹੈ ਉਹ ਭਾਵੇਂ ਜਲ ਹੈ ਭਾਵੇਂ ਥਲ ਹੈ ਜੋ ਕੁਛ ਕਰੇ ਸੋਈ ਪ੍ਰਭ ਮਾਨੇ ਔਰ ਇਹ ਜਦੋਂ ਇਹ ਸਮਝ ਆ ਜਾਂਦੀ ਹੈ ਫਿਰ ਉਹ ਰੱਬ ਦੇ ਹੁਕਮ ਦੇ ਵਿੱਚ ਜੀਵਨ ਜਿਉਂਦੇ ਨੇ ਹੁਕਮੀ ਬੰਦੇ ਬਣ ਜਾਂਦੇ ਨੇ ਕਿ ਜੋ ਵਾਹਿਗੁਰੂ ਕਰਦਾ ਉਹ ਠੀਕ ਕਰਦਾ ਉਹ RAM ਨਾਮ ਰੰਗ ਰਾਤੇ ਉਸ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੱਤੇ ਹੁੰਦੇ ਨੇ ਤਿਨ ਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਜਿਹੜੇ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਨੇ ਉਹਨਾਂ ਦੀ ਸ਼ੋਭਾ ਉਹਨਾਂ ਦੀ ਸਿਫਤ ਸਲਾਹ ਹਰ ਪਾਸੇ ਹੁੰਦੀ ਹੈ। ਕੋਟ ਅਪਰਾਧੀ ਸੰਤ ਸੰਗ ਉਧਰੈ ਜਮ ਤਾਂਕੈ ਨੇੜ ਨਾ ਆਵੇ ਜਨਮ ਜਨਮ ਕਾ ਵਿਛੜਿਆ ਹੋਵੇ ਤਿਨ ਹਰ ਸਿਉ ਆਣ ਮਿਲਾਵੇ ਕਿ ਕਰੋੜਾਂ ਗੁਨਾਹ ਕਰਨ ਵਾਲੇ ਜਿਹੜੇ ਲੋਕ ਨੇ ਉਹ ਵੀ ਰੱਬ ਦੇ ਬੰਦਿਆਂ ਦੀ ਸੰਗਤ ਦੇ ਨਾਲ ਉਧਰ ਜਾਂਦੇ ਨੇ ਉਹਨਾਂ ਨੂੰ ਕੋਈ ਮੌਤ ਦਾ ਖੌਫ ਨਹੀਂ ਹੁੰਦਾ ਜਨਮ ਜਨਮ ਕਾ ਵਿਛੜਿਆ ਹੋਵੇ ਤਿਨ ਹਰ ਸਿਉ ਆਣ ਮਿਲਾਵੇ। ਉਹ ਭਾਵੇਂ ਜਿੰਨਾ ਮਰਜ਼ੀ ਰੱਬ ਤੋਂ ਵਿਥ ਵਾਲੇ ਹੋਣ ਉਹਨਾਂ ਨੇ ਕਈ ਜਨਮ ਉਹ ਵਿਥ ਰੱਖੀ ਹੋਏ ਪਰ ਰੱਬ ਦੇ ਬੰਦਿਆਂ ਦੇ ਨਾਲ ਰੱਬ ਦੇ ਸੰਤਾਂ ਨਾਲ ਫਕੀਰਾਂ ਦੇ ਨਾਲ ਸਾਂਝ ਪਾ ਕੇ ਉਹ ਫਿਰ ਰੱਬ ਦੇ ਤਿਉ ਹਰ ਸਿਉ ਆਣ ਮਿਲਾਵੇ ਰੱਬ ਦੇ ਨਾਲ ਉਹ ਨੇੜੇ ਹੋ ਜਾਂਦੇ ਨੇ ਰੱਬ ਉਹਨਾਂ ਦੇ ਅੰਦਰ ਉਹ ਆਪਣੇ ਆਪ ਨੂੰ ਮਹਿਸੂਸ ਕਰਦੇ ਨੇ। ਮਾਇਆ ਮੋਹ ਭਰਮ ਭਾਉ ਕਾਟੇ ਸੰਤ ਸਰਣ ਜੋ ਆਵੇ ਜਿਹਾ ਮਨੋਰਥ ਕਰ ਆਰਾਧੇ ਸੋ ਸੰਤਨ ਤੇ ਪਾਵੇ। ਜਿਹੜੇ ਰੱਬ ਦੀ ਯਾਦ ਜੁੜ ਜਾਂਦੇ ਨੇ ਫਿਰ ਉਹਨਾਂ ਦੇ ਅੰਦਰੋਂ ਮਾਇਆ
ਮੋਹ ਭਰਮ ਜਿਹੜਾ ਡਾਈਕੋਟਮੀ ਹੈ, ਸ਼ੱਕ ਹੈ, ਖਾਮ ਖਾ ਦਾ ਦੁਨੀਆ ਦੇ ਵਿੱਚ ਲਿਪਟਣੇ, ਪਲਚ ਜੀ। ਪਲਚ ਸਗਲੀ ਮੋਈ, ਝੂਠੇ ਤੰਦੇ ਮੋਹ, ਇਸ ਮਾਇਆ ਤੋਂ ਔਰ ਭੌ ਡਰ, ਕਿਸੇ ਵੀ ਚੀਜ਼ ਬੇਖੌਫ ਹੋ ਜਾਂਦੇ ਨੇ, ਉਹ ਉਹਨਾਂ ਦੀਆਂ ਕੱਟੇ ਜਾਂਦੇ ਨੇ। ਤੇ ਚਾਰੋਂ ਹੀ ਚੀਜ਼ਾਂ ਜਿਹੜੇ ਰੱਬ ਦੇ ਬੰਦਿਆਂ ਦੀ ਉਸ ਨਿਰੰਕਾਰ ਦੀ ਸ਼ਰਨ ਚਾਹੁੰਦੇ ਨੇ। ਜੀ ਜਿਹਾ ਮਨੋਰਥ ਕਰ ਆਰਾਧੇ ਸੋ ਸੰਤਨ ਤੇ ਪਾਵੇ, ਕਿ ਜਿਹੜੀ ਉਹਨਾਂ ਦੇ ਮਨ ਦੀ ਇੱਛਾ ਹੁੰਦੀ ਹੈ ਉਹ ਫਿਰ ਰੱਬ ਦੇ ਨਾਲ ਜੁੜਿਆ, ਕਿਉਂਕਿ ਇੱਛਾ ਤਾਂ ਫਿਰ ਇਹੀ ਰਹਿ ਜਾਂਦੀ ਹੈ ਕਿ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ। ਇਹੋ ਤੇ ਅਖੀਰ ਚ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ, ਜਨ ਕੀ ਮਹਿਮਾ ਕੀਰਤਕ ਬਰਣੋ, ਜੋ ਪ੍ਰਭ ਆਪਣੇ ਭਾਣੇ, ਕਹੋ ਨਾਨਕ ਜਿਨ ਸਤਿਗੁਰ ਭੇਟਿਆ, ਸੇ ਸਭ ਤੇ ਭੈ ਨਿਕਾਣੇ। ਕਿ ਉਸ ਜਨ ਹੈ ਜਿਹੜਾ ਵਾਹਿਗੁਰੂ ਦਾ ਬੰਦਾ ਬਣ ਗਿਆ, ਵਾਹਿਗੁਰੂ ਨੇ ਉਸ ਨੂੰ ਆਪਣੇ ਗਲ ਨਾਲ ਲਾ ਲਿਆ, ਉਸ ਦੇ ਗੁਣਾਂ ਨੂੰ, ਉਸ ਦੀ ਮਹਿਮਾ ਨੂੰ, ਉਸ ਵਿਚਲੀਆਂ ਜਿਹੜੇ ਕਰੈਕਟਰਿਸਟਿਕਸ ਨੇ, ਗੁਰੂ ਸਾਹਿਬ ਫਰਮਾਉਂਦੇ ਨੇ ਕਿ ਉਹਨਾਂ ਦਾ ਮੈਂ ਕਿਵੇਂ ਬਿਆਨ ਕਰਾਂ, ਕੇਤਕ ਬਰਣੋ, ਕਿਵੇਂ ਉਹਨਾਂ ਗੁਣਾਂ ਦਾ ਵਿਖਿਆਨ ਕਰਾਂ। ਜੋ ਪ੍ਰਭ ਆਪਣੇ ਭਾਣੇ, ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣੇ ਬਣਾ ਲਿਆ ਤੇ ਉਹ ਰੱਬ ਦੇ ਭਾਣੇ ਵਿੱਚ ਜਿਉਣਾ ਸਿੱਖ ਗਏ, ਕਹ ਨਾਨਕ ਜਿਨ ਸਤਿਗੁਰ ਭੇਟਿਆ। ਪੰਜਵੇਂ ਪਾਤਸ਼ਾਹ, ਪੰਜਵੇਂ ਨਾਨਕ ਫਰਮਾਉਂਦੇ ਨੇ ਕਿ ਜਿਨ੍ਹਾਂ ਨੇ ਸਤਿਗੁਰੂ ਦਾ ਮੇਲ, ਸਤਿਗੁਰੂ ਦਾ ਦੀਦਾਰ, ਸਤਿਗੁਰ ਦੀ ਸੰਗਤ, ਸਤਿਗੁਰ ਦੀ ਸ਼ਰਨ ਤੱਕੀ ਤੇ ਸਭ ਤੇ ਭੈ ਨਿਕਾਣੇ, ਉਹ ਫਿਰ ਹਰ ਕਿਸੇ ਤੋਂ ਬੇਮੁਤਾਜ ਹੋ ਜਾਂਦੇ ਨੇ। ਉਹਨਾਂ ਦੇ ਅੰਦਰ ਕੋਈ ਮੁਤਾਜੀ ਨਹੀਂ ਰਹਿੰਦੀ, ਕੋਈ ਨਿਰਭਰਤਾ ਨਹੀਂ ਰਹਿੰਦੀ, ਕੋਈ ਖੌਫ ਨਹੀਂ ਰਹਿੰਦਾ, ਕੋਈ ਡਰ ਨਹੀਂ ਹੁੰਦਾ, ਕੋਈ ਮਾਇਆ ਦਾ ਮੋਹ ਨਹੀਂ ਹੁੰਦਾ, ਕੋਈ ਭਰਮ ਨਹੀਂ ਹੁੰਦਾ, ਤੇ ਸਭ ਤੇ ਭੈ ਨਿਕਾਣੇ। ਨਿਕਾਣੇ ਹੁੰਦਾ ਬੇਮੁਤਾਜੇ, ਉਹ ਹਰ ਇੱਕ ਤੋਂ ਬੇਮੁਤਾਜ ਹੋ ਜਾਂਦੇ ਨੇ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ, ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOSRTV4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਦਿਓ। ਦੇਖਦੇ ਰਹੋ TV84। ਭੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।